ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਆਏ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 9 सितंबर 2019 25 भादो नानकशाही संमत 551 का दिन है। तो डॉक्टर साहब प्रोग्राम शुरू करने तो पहला असीं हमेशा तरह अपने दर्शकों ते सरੋਤਿਆਂ ਦਾ ਸੀ व्यूअर्स, जे तुसीं हक सच इंसाफ ते पैरा दिंदा इक्को एक चैनल TV84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल, आरसीएन केबल, बेल फाइव केबल इन कैनेडा, roku, जादू बॉक्स, शावा, फेसबुक, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਫਰਾਈਡੇ, ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਸਟੇਟ ਡਿਪਾਰਟਮੈਂਟ ਨਾਲ ਉਹਨਾਂ ਦੀ ਮੀਟਿੰਗ ਹੈ ਕਸ਼ਮੀਰ ਮੁੱਦੇ ਤੇ, ਜਿਸ ਤਰ੍ਹਾਂ ਕਿ ਬੜੇ ਹੀ ਦੁਖੀ ਹਿਰਦੇ ਨਾਲ ਕਿਹਾ ਜਾ ਸਕਦਾ ਹੈ ਕਿ 36ਵਾਂ ਦਿਨ ਹੋ ਗਿਆ ਹੈ ਉੱਥੇ ਕਰਫਿਊ ਲੱਗਿਆ ਹੋਇਆ। ਸੋ ਅਸੀਂ ਇਸ ਬਾਬਤ ਵਿਚਾਰਾਂ ਕਰਾਂਗੇ। ਸੋ ਸਾਡਾ ਜੋ ਪਹਿਲਾ ਸੈਗਮੈਂਟ ਹੈ ਇਸ ਤੇ ਹੀ ਬੇਸ ਤੇ ਹੈ। ਸੋ ਪਹਿਲਾਂ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਵੀਕਐਂਡ ਜਾਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਆਇਓ ਮੈਂ ਵਿਸ਼ ਕਰਦੀ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਉਹ ਵਧੀਆ ਗੁਜ਼ਰਿਆ ਹੋਏਗਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਫਰਾਈਡੇ ਦੇ ਸਟੇਟ ਡਿਪਾਰਟਮੈਂਟ ਦੀ ਮੁਲਾਕਾਤ ਦਾ ਜ਼ਿਕਰ ਕੀਤਾ ਜੀ, ਕਿਉਂਕਿ ਅਸੀਂ ਲਾਸਟ ਪ੍ਰੋਗਰਾਮ ਥਰਸਡੇ ਦੇ ਪ੍ਰੋਗਰਾਮ 'ਚ ਮੈਂਸ਼ਨ ਕੀਤਾ ਸੀ ਕਿ ਫਰਾਈਡੇ ਮਾਰਨਿੰਗ ਸਾਡੀ ਮੀਟਿੰਗ ਹੈ। ਇਸ ਲਈ ਫਰਾਈਡੇ ਸ਼ਾਮ ਨੂੰ ਅਸੀਂ ਪ੍ਰੋਗਰਾਮ ਸੱਚੋ ਸੱਚ ਨਹੀਂ ਕਰ ਸਕੇ ਔਰ ਪੈਨਲ ਡਿਸਕਸ਼ਨ ਜਿਹੜੀ ਕਿ ਰਿਕਾਰਡਡ ਸੀ ਉਹ ਅਸੀਂ ਜਿਹੜੀ ਆਪਣੇ ਦਰਸ਼ਕਾਂ ਤੱਕ ਪਹੁੰਚਾਈ। ਜੀ, ਸਾਡੀ ਇਹ ਕੋਸ਼ਿਸ਼ ਸੀ ਕਿ ਸਟੇਟ ਡਿਪਾਰਟਮੈਂਟ ਔਰ ਜਿਹੜੇ ਸਾਡੇ ਵਿਊਅਰ ਭਾਰਤ, ਪਾਕਿਸਤਾਨ ਜਾਂ ਸਾਊਥ ਏਸ਼ੀਆ ਤੋਂ ਜੁੜੇ ਹੋਏ ਨੇ ਉਹਨਾਂ ਨੂੰ ਸ਼ਾਇਦ ਬਹੁਤਿਆਂ ਨੂੰ ਪਤਾ ਵੀ ਹੋਏਗਾ, ਕੁਝ ਨੂੰ ਨਹੀਂ ਪਤਾ ਹੋਏਗਾ ਕਿ ਉੱਥੇ ਜਿਹਨੂੰ ਫੋਰਨ ਮਿਨਿਸਟਰੀ ਕਹਿੰਦੇ ਨੇ ਜਾਂ ਵਿਦੇਸ਼ ਮੰਤਰਾਲਾ ਕਹਿੰਦੇ ਨੇ ਉਹਨੂੰ ਅਮਰੀਕਾ ਦੇ ਵਿੱਚ ਸਟੇਟ ਡਿਪਾਰਟਮੈਂਟ ਕਹਿੰਦੇ ਨੇ। ਜੀ, ਸੋ ਸਟੇਟ ਡਿਪਾਰਟਮੈਂਟ ਜਦੋਂ ਅਸੀਂ ਕਹਿੰਦੇ ਹਾਂ ਇਸ ਦਾ ਮਤਲਬ ਹੈ ਕਿ ਅਮਰੀਕਾ ਦਾ ਐਕਸਟਰਨਲ ਅਫੇਅਰਸ ਪੋਰਟਫੋਲੀਓ, ਵਿਦੇਸ਼ ਮੰਤਰੀ। ਫਿਰ ਜਦੋਂ ਅਸੀਂ ਸਟੇਟ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ ਤੇ ਫਿਰ ਇੱਥੇ ਇੱਕ ਤਾਂ ਉਹਨਾਂ ਦੇ ਡਾਇਰੈਕਟ ਜਿਹੜੇ ਨੇ ਉਹ ਅਪਾਇੰਟੀ ਹੁੰਦੇ ਨੇ, ਇੱਕ ਉਹਨਾਂ ਨੇ ਜੇ ਫੋਰਨ ਅਫੇਅਰਸ ਦੁਨੀਆ ਦੇ 200 ਦੇਸ਼ਾਂ ਦੇ ਉੱਤੇ ਉਹਨਾਂ ਨੇ ਜਿਹੜਾ ਉਹਨਾਂ ਦੇ ਨਾਲ ਡੀਲ ਕਰਨਾ ਹੈ ਤੇ ਫਿਰ ਉਹਨਾਂ ਨੇ ਖਿੱਤੇ ਵੰਡੇ ਹੋਏ ਨੇ। ਜਿਵੇਂ ਸਾਊਥ ਏਸ਼ੀਆ, ਸਾਊਥ ਏਸ਼ੀਆ ਦੇ ਵਿੱਚ ਇੰਡੀਆ ਹੈ, ਪਾਕਿਸਤਾਨ ਹੈ, ਅਫਗਾਨਿਸਤਾਨ ਹੈ, ਬੰਗਲਾਦੇਸ਼ ਹੈ, ਸ੍ਰੀਲੰਕਾ ਹੈ, ਨੇਪਾਲ ਹੈ, ਭੂਟਾਨ ਹੈ। ਸੋ ਜਦੋਂ ਇਹਨਾਂ ਸਾਰਿਆਂ ਦੇ ਫਿਰ ਆਪਣੇ ਡੈਸਕ ਹੁੰਦੇ ਨੇ, ਉਹਨਾਂ ਦਾ ਇੱਕ ਇੱਕ ਇੰਚਾਰਜ ਹੁੰਦਾ ਹੈ। ਸੋ ਅਸੀਂ ਜਦੋਂ ਹੀ ਕਸ਼ਮੀਰ ਦੇ ਵਿੱਚ 5 ਅਗਸਤ ਨੂੰ ਇਹ ਆਈਨੀ ਗੁੰਡਾਗਰਦੀ ਦਾ ਮਾਹੌਲ ਜਿਹੜਾ ਉਹਨਾਂ ਨੇ ਪਾਰਲੀਮੈਂਟ 'ਚ ਜਿਹੜਾ 370 ਨੂੰ ਐਬਰੋਗੇਟ ਕਰਕੇ ਉੱਥੇ ਸਿਰਜਿਆ, ਬੇਸ਼ੱਕ ਉਸ ਤੋਂ 2 ਦਿਨ ਪਹਿਲਾਂ ਹੀ ਕਸ਼ਮੀਰ ਵਾਦੀ ਨੂੰ ਬਾਕੀ ਦੁਨੀਆ ਨਾਲੋਂ ਕੱਟ ਦਿੱਤਾ ਗਿਆ ਸੀ। ਅਸੀਂ ਉਦੋਂ ਤੋਂ ਹੀ ਫੋਰਨ ਸਟੇਟ ਡਿਪਾਰਟਮੈਂਟ ਦੇ ਨਾਲ ਮੀਟਿੰਗ ਮੰਗੀ ਸੀ ਕਿ ਇੱਕ ਸਿੱਖ ਡੈਲੀਗੇਸ਼ਨ ਜਿਹੜਾ ਕਿ ਕੰਪਰਾਈਜ਼ਿੰਗ ਮੇਜਰ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਇੱਥੋਂ ਦੀਆਂ ਉਹਨਾਂ ਦੇ ਨੁਮਾਇੰਦਿਆਂ ਦਾ ਹੋਏਗਾ, ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ। ਔਰ ਜਿੱਥੇ ਅਸੀਂ ਕਸ਼ਮੀਰ ਇਸ਼ੂ ਬਾਰੇ ਜਿਹੜਾ ਸਾਡੀ ਕੀ ਅਪਰੋਚ ਹੈ ਉੱਥੇ ਅਸੀਂ ਆਪਣਾ ਕੰਸਰਨ ਵੀ ਸ਼ੋਅ ਕਰਨਾ ਚਾਹੁੰਦੇ ਹਾਂ। ਉੱਥੇ ਅਸੀਂ ਸਮਝਦੇ ਹਾਂ ਕਿ ਇਹ ਅਮਰੀਕਾ ਦੇ ਵਿੱਚ ਬੈਠੇ ਸਾਡੇ 1 ਮਿਲੀਅਨ ਤੋਂ ਜ਼ਿਆਦਾ ਸਿੱਖ ਕਿਵੇਂ ਕਸ਼ਮੀਰ ਮੁੱਦੇ ਦੇ ਉੱਤੇ ਸੋਚਦੇ ਨੇ ਔਰ ਅਸੀਂ ਕੀ ਐਕਸਪੈਕਟ ਕਰਦੇ ਹਾਂ ਆਪਣੇ ਮੁਲਕ ਦੀ ਫੋਰਨ ਮਿਨਿਸਟਰੀ ਦੇ ਕੋਲੋਂ ਜਾਂ ਸਟੇਟ ਡਿਪਾਰਟਮੈਂਟ ਦੇ ਕੋਲੋਂ। ਸੋ ਆਲਮੋਸਟ ਸਾਨੂੰ 3 ਹਫ਼ਤੇ ਤੋਂ ਜ਼ਿਆਦਾ ਦਾ ਸਮਾਂ ਲੱਗ ਗਿਆ ਜਦੋਂ ਤੱਕ ਉਹਨਾਂ ਦੇ ਡਿਫਰੈਂਟ ਡਿਪਾਰਟਮੈਂਟਸ ਨਾਲ ਸਾਡੀ ਗੱਲ ਹੋਈ ਔਰ ਫਿਰ ਉਹਨਾਂ ਨੇ ਇਹ ਸਾਨੂੰ ਕਨਵੇ ਕੀਤਾ 2-3 ਦਿਨ ਪਹਿਲਾਂ ਹੀ ਕਿ ਤੁਹਾਡੀ ਮੀਟਿੰਗ ਜਿਹੜੀ ਹੈ ਉਹ ਫਰਾਈਡੇ ਯਾਨੀ ਕਿ 6 ਸਤੰਬਰ ਨੂੰ ਹੋਏਗੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਸ ਮੀਟਿੰਗ ਨੂੰ ਦੇਣ 'ਚ ਸਾਨੂੰ ਇਸ ਲਈ ਟਾਈਮ ਲੱਗਾ ਕਿ ਅਸੀਂ ਚਾਹੁੰਦੇ ਸੀ ਕਿ ਸਾਰੇ ਜਿਹੜੇ ਕੰਟਰੀਜ਼ ਦੇ ਡੈਸਕ ਨੇ ਸਾਊਥ ਏਸ਼ੀਆ ਦੇ
ਔਰ ਫਿਰ ਉਹਨਾਂ ਦੇ ਸਟ੍ਰੈਟੇਜਿਕ ਜਿਹੜੇ ਪੋਰਟਫੋਲੀਓ ਨੂੰ ਡੀਲ ਕਰਦੇ ਨੇ, ਉਹ ਵੀ ਰਿਲੀਜੀਅਸ ਫਰੀडम ਨੂੰ ਵੀ ਡੀਲ ਕਰਨ ਵਾਲਾ ਇੱਕ ਮਹਿਕਮਾ ਅਲੱਗ ਹੁੰਦਾ ਹੈ ਫੋਰਨ ਅਫੇਅਰਸ ਤੋਂ, ਜਿਹੜਾ ਰਿਲੀਜੀਅਸ ਫਰੀडम ਦੇ ਥੱਲੇ ਹੁੰਦਾ ਹੈ। ਇੱਕ ਸਟੇਟ ਡਿਪਾਰਟਮੈਂਟ ਡੈਸਕ ਡੀਲ ਕਰਦਾ ਹੈ, ਇੱਕ ਇਹਨਾਂ ਨੇ ਐਂਬੈਸਡਰ ਐਟ ਲਾਰਜ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦਾ ਜਿਹੜਾ ਉਸ ਮਹਿਕਮੇ ਦੇ ਥੱਲੇ ਰੱਖਿਆ। ਸੋ ਜ਼ਾਹਰ ਹੈ ਕਿ ਸਾਡੇ ਲਈ ਇਹ ਮੀਟਿੰਗ ਬੜੀ ਅਹਿਮ ਸੀ। ਬੇਸ਼ੱਕ ਬਹੁਤ ਸ਼ਾਰਟ ਨੋਟਿਸ ਸਾਨੂੰ 2-3 ਦਿਨ ਦਾ ਮਿਲਿਆ, ਇਸ ਲਈ ਸਾਡੇ ਕੁਝ ਨੁਮਾਇੰਦੇ ਜਿਹੜੇ ਕੈਲੀਫੋਰਨੀਆ ਜਾਂ ਦੂਸਰਿਆਂ ਤੋਂ ਫਲਾਈ ਕਰਨਾ ਸੀ ਉਹ ਨਹੀਂ ਪਹੁੰਚ ਸਕੇ। ਫਿਰ ਵੀ ਅਸੀਂ ਇੱਕ ਕੰਪਰੈਹੈਂਸਿਵ 7 ਮੈਂਬਰੀ ਡੈਲੀਗੇਸ਼ਨ ਬਣਾ ਲਿਆ, ਜਿਸ ਦੇ ਵਿੱਚ ਜਿਹੜਾ ਮੁੱਖ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਨੁਮਾਇੰਦੇ ਜਿਨ੍ਹਾਂ ਦੇ ਥੱਲੇ 100 ਤੋਂ ਜਿਹੜੇ 80-90 ਦੇ ਕਰੀਬ ਜਿਹੜੇ ਗੁਰਦੁਆਰੇ ਨੇ 80+ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥੱਲੇ ਨੇ। ਇਸੇ ਤਰ੍ਹਾਂ ਜਿਹੜਾ ਵੌਇਸਿਸ ਫਾਰ ਫਰੀडम ਹਿਊਮਨ ਰਾਈਟਸ ਦਾ ਜਿਹੜਾ ਵਿੰਗ ਹੈ ਵੌਇਸਿਸ ਫਾਰ ਫਰੀडम ਦਾ, ਉਹਨਾਂ ਦੇ ਨੁਮਾਇੰਦੇ, ਔਰ ਯੂਨਾਈਟਿਡ ਸਿੱਖਸ ਨੇ ਇਸ ਮੀਟਿੰਗ ਨੂੰ ਫੈਸਿਲੀਟੇਟ ਕੀਤਾ। ਉਹਨਾਂ ਦਾ ਜਿਹੜਾ ਇਹ ਸਾਰੇ ਮੁੱਦੇ ਦੇ ਉੱਤੇ ਜਿਹੜਾ ਰੋਲ ਮੋਰ ਆਫ ਏ ਕੋਆਰਡੀਨੇਸ਼ਨ ਸੀ। ਇਸੇ ਤਰ੍ਹਾਂ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਔਰ ਨਾਲ ਦੀ ਨਾਲ ਸਿੱਖ ਯੂਥ ਆਫ ਅਮਰੀਕਾ, ਔਰ ਇਸ ਤੋਂ ਇਲਾਵਾ ਜਿਹੜੇ ਪ੍ਰਮੁੱਖ ਇੱਕ ਬੀਬੀ ਜੀ ਪਵਨਜੀਤ ਕੌਰ ਜਿਹੜੇ ਅਟਾਰਨੀ ਨੇ ਮੈਰੀਲੈਂਡ ਤੋਂ, ਉਹਨਾਂ ਨੇ ਜਿਹੜਾ ਉੱਥੇ ਕਮਿਊਨੀਕੇਸ਼ਨ ਦਾ ਲੈਵਲ ਕੀ ਹੈ ਕਸ਼ਮੀਰ ਕਿਵੇਂ ਉਹਦੇ ਚ ਆਇਆ, ਔਰ ਇੱਕ ਸੈਂਡੀਐਗੋ ਤੋਂ ਜਸਦੀਪ ਸਿੰਘ ਜਿਹੜੇ ਕਿ ਇਸ ਵੇਲੇ ਜਿਹੜੇ ਲੋਕ ਡਿਟੈਂਸ਼ਨ ਚ ਨੇ ਉਹਨਾਂ ਦੇ ਨਾਲ ਡੀਲ ਕਰਦੇ ਨੇ, ਉਹਨਾਂ ਨੇ ਜਿਹੜਾ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ। ਸੋ ਕੁੱਲ ਮਿਲਾ ਕੇ ਸਾਡੀ ਇਹ ਮੀਟਿੰਗ ਬੇਸ਼ੱਕ 1 ਘੰਟੇ ਦੀ ਸਕੈਜੂਲਡ ਸੀ, ਲੇਕਿਨ 1.5 ਘੰਟਾ ਦੇ ਲਗਭਗ ਇਹ ਮੀਟਿੰਗ ਚੱਲੀ। ਔਰ ਇਹ ਸਿਰਫ ਗੱਲਾਂ ਨਹੀਂ ਸਾਨੂੰ, ਜਿੰਨੇ ਉਹਨਾਂ ਦੇ 9-10 ਜਿਹੜੇ ਉਸ ਫੀਲਡ ਨਾਲ ਜਾਂ ਉਸ ਖਿੱਤੇ ਨਾਲ ਰਿਲੇਟਡ ਸੀ, ਉਹਨਾਂ ਦੇ ਕੋਲ ਆਪਣੀਆਂ ਕਾਪੀਆਂ ਪੈਨ ਪੈਨਸਲਾਂ ਸਨ, ਉਹ ਨੋਟਸ ਲੈ ਰਹੇ ਸੀ। ਅਸੀਂ ਬਰੀਫਿੰਗ, ਮੈਂ ਸਾਰਿਆਂ ਨੇ ਆਪਣਾ ਆਪਣਾ ਪਰਸਪੈਕਟਿਵ ਦਿੱਤਾ, ਮੈਂ ਹਿਸਟੋਰੀਕਲ ਪਰਸਪੈਕਟਿਵ ਵੀ, ਔਰ ਅੱਜ ਦੇ ਕੰਟੈਕਸਟ ਕੀ ਚੱਲ ਰਿਹਾ, ਔਰ ਉਸ ਦੇ ਨਾਲ ਨਾਲ ਅਮਰੀਕਾ ਨੂੰ ਇਹ ਉਹਨਾਂ ਦੇ ਜਿੰਨੇ ਬੈਠੇ ਸੀ ਉਹਨਾਂ ਨੂੰ ਇਹ ਕਹਿਣ ਦਾ ਵੀ ਜਿਹੜਾ ਹੈ ਉਹ ਕਿਹਾ ਬੇਬਾਕੀ ਦੇ ਨਾਲ ਕਿ ਜੋ ਕੁਝ ਚੱਲ ਰਿਹਾ ਜਾਂ ਹੋ ਰਿਹਾ ਉਹਦੇ ਵਿੱਚ ਜੇ ਤੁਸੀਂ ਕੁਝ ਨਹੀਂ ਕਰਦੇ ਤੇ ਇਹਦੇ ਲਈ ਤੁਸੀਂ ਉਵੇਂ ਹੀ ਜ਼ਿੰਮੇਵਾਰ ਹੋਵੋਗੇ ਜਿਵੇਂ 1930s ਦੇ ਵਿੱਚ ਜਦੋਂ ਨਾਜ਼ੀਆਂ ਦੇ ਜ਼ੁਲਮ ਜਰਮਨੀ ਦੇ ਵਿੱਚ ਚੱਲ ਰਹੇ ਸੀ, ਔਰ ਯੂਰਪ ਔਰ ਉਸ ਵੇਲੇ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਰੂਜ਼ਵੈਲਟ ਵੀ ਉਹਨਾਂ ਦਾ ਇਹੀ ਸੀ ਕਿ ਜਿਵੇਂ ਉਸ ਨਾਜ਼ੀ ਜਰਮਨੀ ਵਾਲੇ ਕਹਿ ਰਹੇ ਸੀ ਜੀ ਸਭ ਠੀਕ ਠਾਕ, ਔਰ ਇਵੇਂ ਹੀ ਤੁਹਾਨੂੰ ਅੱਜ ਮੋਦੀ ਕਹਿ ਰਹੇ। ਸੋ ਕੁੱਲ ਮਿਲਾ ਕੇ ਇਹ ਇੱਕ ਬੜਾ ਅੱਛਾ ਇੰਟਰੈਕਟਿਵ ਸੈਸ਼ਨ ਸੀ। ਅਸੀਂ ਜਿਹੜਾ ਉਹਨਾਂ ਨੂੰ ਮੈਮੋਰੈਂਡਮ ਵੀ ਪ੍ਰੈਜ਼ੈਂਟ ਕੀਤਾ। ਮੈਮੋਰੈਂਡਮ 'ਚ ਕਿ ਜੰਮੂ ਕਸ਼ਮੀਰ ਦਾ ਨਾਲ ਸਿੱਖਾਂ ਦਾ ਕੀ ਵਾਸਤਾ ਹੈ, ਓਵਰਆਲ ਵੈਲੀ ਦੇ 8 ਮਿਲੀਅਨ ਕਸ਼ਮੀਰੀ ਕਿਸ ਹਾਲਤ 'ਚੋਂ ਲੰਘ ਰਹੇ ਨੇ, ਔਰ ਯੂਨਾਈਟਿਡ ਸਿੱਖਸ ਨੇ ਉਹ ਇਨਸੀਡੈਂਟਸ ਵੀ ਦੱਸੀ ਕਿ ਕਿਵੇਂ ਇੱਕ ਸਾਊਦੀ ਅਰੇਬੀਆ ਦੇ ਡਾਕਟਰ ਜਿਹੜੇ ਕਿ ਆਪਣੇ ਪਰਿਵਾਰ ਨੂੰ ਮਿਲਣ ਲਈ ਕਸ਼ਮੀਰ ਵਾਦੀ 'ਚ ਸਨ, ਔਰ ਕਿਵੇਂ ਉਹਨਾਂ ਦਾ ਪਰਿਵਾਰ ਉਹਨਾਂ ਤੋਂ ਕੱਟ ਆਫ ਹੋਇਆ, ਔਰ ਕਿਵੇਂ ਜਿਹੜਾ ਯੂਨਾਈਟਿਡ ਸਿੱਖਸ ਨੇ ਪਹੁੰਚ ਕੇ ਉਹਨਾਂ ਨੇ ਆਪਣੀ ਇੱਕ ਹੌਟਲਾਈਨ ਵੀ ਬਣਾਈ ਹੋਈ ਹੈ। ਫਿਰ ਉਹਨਾਂ ਨੇ ਵੇਰਵੇ ਦੱਸੇ ਕਿ ਜਿਹੜੇ ਕਸ਼ਮੀਰੀ ਬੱਚੇ ਬੱਚੀਆਂ ਬਾਹਰਲੀਆਂ ਸਟੇਟਾਂ 'ਚ ਨੇ ਫਸੇ ਹੋਏ ਉਹਨਾਂ ਦੇ ਨਾਲ ਕੀ ਸਲੂਕ ਹੋਇਆ ਜਾਂ ਹੋ ਰਿਹਾ, ਔਰ ਕਿਵੇਂ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਨੂੰ ਸੇਫਲੀ ਘਰੋਂ ਘਰੀ ਪਹੁੰਚਾਇਆ, ਉਹਨਾਂ ਨੂੰ ਸੇਫਟੀ ਦੇ ਨਾਲ ਜਿਹੜਾ ਉਹ ਉਹਨਾਂ ਦੀਆਂ ਲੋੜਾਂ ਵੀ ਪੂਰੀਆਂ ਕੀਤੀਆਂ। ਸੋ ਇਸ ਦੇ ਨਾਲ ਨਾਲ ਜਿਹੜਾ ਜਦੋਂ ਕਿਉਂਕਿ ਅਮਰੀਕਨ ਸਟੇਟ ਡਿਪਾਰਟਮੈਂਟ ਨਾਲ ਅਸੀਂ ਗੱਲਬਾਤ ਕਰ ਰਹੇ ਸੀ, ਔਰ ਇਹਨਾਂ ਦੀ ਮੋਰਲ ਹੋਰ ਵੀ ਰਿਸਪੌਂਸਿਬਿਲਿਟੀ ਬਣਦੀ ਹੈ। ਅਸੀਂ ਚਿੱਠੀ ਸਿੰਘਪੁਰਾ ਜ਼ਿਲ੍ਹਾ ਅਨੰਤਨਾਗ ਦੇ ਵਿੱਚ 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਆਪਣੀ ਵਿਜ਼ਿਟ ਸ਼ੁਰੂ ਕੀਤੀ ਤੇ 35 ਸਿੱਖਾਂ ਦਾ ਜਿਹੜਾ ਕੋਲਡ ਬਲੱਡਡ ਮਰਡਰ ਹੋਇਆ, ਜਿਹਨੂੰ ਮੈਂ ਰੈਫਰ ਕੀਤਾ ਕਿ ਪ੍ਰੈਜ਼ੀਡੈਂਟ ਕਲਿੰਟਨ ਨੇ ਖੁਦ ਜਿਹੜਾ ਫੋਰਵਰਡ ਲਿਖਿਆ ਆਪਣੀ ਸੈਕਟਰੀ ਆਫ ਸਟੇਟ ਮੈਡਨ ਐਲਬਰਾਈਟ ਦੀ ਕਿਤਾਬ ਦਾ ਮਾਈਟੀ ਐਂਡ ਮਾਈਟੀ, ਉਸ ਦੇ ਵਿੱਚ ਉਹਨੇ ਕਿਵੇਂ ਹਿੰਦੂ ਮਿਲੀਟੈਂਟਸ ਨੂੰ ਦੋਸ਼ੀ ਠਹਿਰਾਇਆ, ਔਰ ਅਸੀਂ ਜਿੱਥੇ 1 ਲੱਖ ਦੇ ਕਰੀਬ ਜਿਹੜੇ ਸਿੱਖ ਬਾਕੀ 80 ਲੱਖ ਕਸ਼ਮੀਰੀਆਂ ਦੇ ਨਾਲ ਕਸ਼ਮੀਰ ਵਾਦੀ 'ਚ ਫਸੇ ਹੋਏ ਨੇ ਉਹਨਾਂ ਦਾ ਦੀ ਜਿਹੜਾ ਫਿਕਰ ਜਤਾਇਆ, ਉਹਦੇ ਨਾਲ ਨਾਲ ਕਿਵੇਂ ਈਵਨ ਰਿਲੀਜੀਅਸ ਫਰੀडम ਜੇ ਗੁਰਦੁਆਰੇ ਨੇ ਬੇਸ਼ੱਕ ਉਹਨਾਂ ਦੇ ਦਰਵਾਜ਼ੇ ਖੁੱਲੇ ਹੋਏ ਨੇ, ਉਹਨਾਂ ਦੇ ਉੱਤੇ ਵੱਡੇ ਵੱਡੇ ਜਿਹੜੇ ਇਸ਼ਤਿਹਾਰ ਚਪਕਾਏ ਹੋਏ ਨੇ ਕਿ ਕੋਈ ਵੀ ਇੱਥੇ ਸਿਆਸੀ ਗੱਲਬਾਤ ਜਾਂ ਜੋ ਵੀ ਮਾਹੌਲ ਬਣਿਆ ਹੋਇਆ ਜੋ ਹੋ ਰਿਹਾ ਉਹਨਾਂ ਨਾਲ ਉਹਦੀ ਨਹੀਂ ਕਰਨੀ। ਇਹ ਵੀ ਇੱਕ ਰੈਸਟ੍ਰਿਕਸ਼ਨ ਹੈ ਸਾਡੀ ਧਾਰਮਿਕ ਆਜ਼ਾਦੀ ਤੇ, ਕਿਉਂਕਿ ਸਿੱਖ ਧਰਮ ਮੀਰੀ ਪੀਰੀ ਦੇ ਕਨਸੈਪਟ 'ਚ ਯਕੀਨ ਰੱਖਦੇ। ਸਾਡੇ ਗੁਰਦੁਆਰੇ ਸਿਰਫ ਇਬਾਦਤਗਾਹ ਨਹੀਂ ਨੇ, ਇੱਥੇ ਅਸੀਂ ਆਪਣੇ ਸੋਸ਼ਲ
ਪੋਲੀਟੀਕਲ ਔਰ ਈਵਨ ਫਾਈਨੈਂਸ਼ੀਅਲ ਇਸੇ ਲਈ ਜਿਹੜਾ ਕੋਈ ਲੋੜਵੰਦ ਦੇ ਲਈ ਲੰਗਰ ਹੈ, ਫੂਡ ਹੈ, ਉਹ ਸਾਰੇ ਦਾ ਜ਼ਿਕਰ ਕਰਦੇ। ਚਾਰ ਮੁੱਖ ਜਿਹੜੀਆਂ ਅਸੀਂ ਰਿਕਮੈਂਡੇਸ਼ਨ ਜਿਨ੍ਹਾਂ ਦੀ ਮੈਂ ਡਿਟੇਲ ਨਹੀਂ ਪੜਾਂਗਾ ਕਿਉਂਕਿ ਵਕਤ ਨੂੰ ਵੀ ਦੇਖਦਾ ਮੈਂ, ਉਹਦੇ ਚ ਪਹਿਲਾ ਸੀ ਅਨਲੌਕ ਦਾ ਕਮਿਊਨੀਕੇਸ਼ਨ ਲਾਕਡਾਊਨ, ਕਿ ਵੀ ਜਿਹੜਾ ਕਸ਼ਮੀਰ ਵੈਲੀ ਦੇ ਵਿੱਚ ਲਾਕਡਾਊਨ ਔਨ ਬਿਹਾਫ ਆਫ ਗਲੋਬਲ ਸਿੱਖ ਡਾਇਸਪੋਰਾ, we ask that United States government intervene in the Kashmir crisis and meet with Modi and his administration officials to call for restoration of communication internet access to the outside world and immediately halt the unlawful detention of minors and those seeking to provide humanitarian aid to the region and journalists who are being harassed. Citizens of the US who have relatives in Kashmir are not able to communicate with them because of the lockdowns. Posters have been placed outside the Sikh Gurdwaras and other religious places to not have any political or human rights discussion. So पहला ऐसी कि जड़ी immediately तुसी ये lockdown च है और communication और ਅਸੀਂ देख रहे हैं वो झूठ बोल रहा है बैठा ਉਹਨਾਂ ਦਾ ਹੋਮ ਮਿਨਿਸਟਰ ਔਰ ਦੂਜਾ ਕਿ ਸਭ ਲਾਈਫ ਨਾਰਮਲ ਹੈ, ਪਰ ਜਿੱਥੇ ਥੋੜੀਆਂ ਬਹੁਤ ਰੈਸਟ੍ਰਿਕਸ਼ਨਸ ਇੱਕ ਦਿਨ ਹਟਦੀਆਂ ਨੇ ਦੂਸਰੇ ਦਿਨ ਉਹ ਫਿਰ ਰੀਇੰਪੋਜ਼ ਕਰ ਦਿੱਤੀਆਂ ਜਾਂਦੀਆਂ ਨੇ। ਫਿਰ ਸਾਡਾ ਦੂਸਰਾ ਸੀ ਜਿਹੜੀ ਇਹਨੂੰ ਕਹਿੰਦੇ ਨੇ ਪਾਲਿਸੀ ਰਿਕਮੈਂਡੇਸ਼ਨ। ਉਸ ਤੋਂ ਪਹਿਲਾਂ ਅਸੀਂ ਮੈਮੋਰੈਂਡਮ 'ਚ ਪੂਰਾ ਕੇਸ ਬਿਲਡ ਕੀਤਾ ਹੈ ਕੀ ਹੈ ਇਹਦਾ ਸਿੱਖ ਫੈਕਟਰ ਕੀ ਹੈ ਜਾਂ ਸਿੱਖ ਡੈਲੀਗੇਸ਼ਨ ਤੁਹਾਨੂੰ ਕਿਉਂ ਮਿਲਣ ਆਇਆ, ਔਰ ਫਿਰ ਇਹ ਪਾਲਿਸੀ ਰਿਕਮੈਂਡੇਸ਼ਨਸ ਨੇ। ਦੂਸਰਾ ਅਸੀਂ ਹੈਲਪ ਅਵੋਇਡ ਐਸਕੇਲੇਸ਼ਨ ਆਫ ਅ ਪ੍ਰੋਕਸੀ ਵਾਰ ਲੀਡਿੰਗ ਟੂ ਅ ਨਿਊਕਲੀਅਰ ਡਿਜ਼ਾਸਟਰ। The proxy war in the valley led to the death of 35 Sikhs in Chitti Singhpura. This took place during the visit of President Clinton to the region in 2000. Even after 19 years, no justice or rehabilitation package has been given to them. Today, again, a real sense of fear, danger and threat to life exists for Sikhs and other minorities in Kashmir. Daily hostile protests in reaction to the government's threat to life exists and other minorities, and decision on Article 370 has brought a thriving community to a standstill. ਕਿ ਵੀ 19 ਸਾਲ ਬੀਤ ਗਏ ਜਦੋਂ ਤੁਹਾਡਾ ਪ੍ਰੈਜ਼ੀਡੈਂਟ ਗਿਆ, ਕੋਈ ਜਸਟਿਸ ਨਹੀਂ ਮਿਲਿਆ। ਜਦੋਂ ਅਸੀਂ ਮਾਈਨੋਰਿਟੀ ਪੈਕੇजेस ਦੀ ਗੱਲ ਕਰਦੇ ਹਾਂ, ਸੈਂਟਰ ਗਵਰਨਮੈਂਟ ਨੇ ਇੱਕ ਤੋਂ ਬਾਅਦ ਇੱਕ ਕਸ਼ਮੀਰੀ ਪੰਡਤਾਂ ਦੇ ਨਾਂ ਥੱਲੇ ਉੱਥੇ ਡਿਵੀਜ਼ਨ ਵੀ ਪੈਦਾ ਕੀਤੀ, ਉਹਨਾਂ ਨੂੰ ਪੈਕੇਜ ਵੀ ਦਿੱਤੇ, ਪਰ ਉਹ ਸਿੱਖ ਜਿਹੜੇ ਤੁਹਾਡੇ ਪ੍ਰੈਜ਼ੀਡੈਂਟ ਦੀ ਵਿਜ਼ਿਟ ਦੀ ਵਜ੍ਹਾ ਕਰਕੇ ਉੱਥੇ ਇਹਨਾਂ ਨੇ ਮਾਰੇ, ਉਹਨਾਂ ਨੂੰ ਅੱਜ ਤੱਕ ਵੀ ਕੋਈ ਰਾਹਤ ਨਹੀਂ ਹੈ ਔਰ ਨਾ ਹੀ ਕੋਈ ਹੋਰ ਹੈ। ਫਿਰ ਥਰਡ ਸਾਡੀ ਰਿਕਮੈਂਡੇਸ਼ਨ ਸੀ ਹੈਲਪ ਰੀਸਟਾਰਟ ਦਾ ਕਰਤਾਰਪੁਰ ਕੋਰੀਡੋਰ ਡਾਇਲੋਗ। ਉਹਦੇ ਚ ਅਸੀਂ ਬਰੀਫ ਕੀਤਾ ਹੈ ਕਿ ਬੇਸ਼ੱਕ 4 ਸਤੰਬਰ ਨੂੰ ਹੋਇਆ ਹੈ, ਬਟ ਇੰਡੀਆ ਆਬਸਟੈਕਲਸ ਪੈਦਾ ਕਰ ਰਿਹਾ ਹੈ। ਪਾਕਿਸਤਾਨ ਜਿਹੜਾ ਹੈ ਉਹ ਟੂ ਦਾ ਹਿਲਟ ਕੋਸ਼ਿਸ਼ ਕਰ ਰਿਹਾ ਹੈ ਕਿ ਹੋਏ, ਔਰ ਅਸੀਂ ਇਹਦੇ ਚ ਉਹਨਾਂ ਨੂੰ ਕਿਹਾ ਕਿ ਵੀ ਇਹ ਕਰਤਾਰਪੁਰ ਕੋਰੀਡੋਰ progress is coming to a halt due to Indian response. We strongly urge a meeting between US, Pakistan and Indian officials to ensure that access to Kartarpur is not compromised and to address potential threats of violence between the two countries in light of the escalating tension. ਅਸੀਂ ਇਹ ਆਪਣਾ ਫੈਕਟਰ ਦਿੱਤਾ ਹੈ ਕਿ ਵੀ ਇਹ ਇੰਡੀਆ ਆਬਸਟੈਕਲ ਪੈਦਾ ਕਰ ਰਿਹਾ ਹੈ, ਸੋ ਅਮਰੀਕਾ ਜਿਹੜਾ ਹੈ ਇਹਨੂੰ ਇੰਟਰਵੀਨ ਕਰਨਾ ਚਾਹੀਦਾ ਹੈ ਕਿ ਉਹ ਮੇਕ ਸ਼ੋਰ ਕਰੇ ਕਿ ਜਿਹੜਾ ਇੰਡੀਆ ਹੈ ਉਹ ਕਰਤਾਰਪੁਰ ਕੋਰੀਡੋਰ ਦੀ ਕੰਪਲੀਸ਼ਨ 'ਚ ਕੋਈ ਰੁਕਾਵਟ ਨਾ ਪਾਏ। ਔਰ ਫਾਈਨਲ ਸੀ ਸਾਡਾ ਸਿੱਖਸ ਐਜ਼ ਅ ਥਰਡ ਫੈਕਟਰ। Sikhs have a historical connection with Kashmir. Their historical and religious institutions are in the valley and need to be preserved. Jammu and Kashmir were part of Sikh Empire till 1846. We request the American government to treat the Sikhs as a third party in the conversation of plebiscite so that Sikhs get an equal opportunity to express their opinion and their voice be heard. ਇੱਥੇ ਅਸੀਂ plebiscite ਦੀ ਗੱਲ ਕੀਤੀ ਤੇ ਕਸ਼ਮੀਰ 'ਚ, ਪਰ ਜਿਸ ਅੰਦਾਜ਼ 'ਚ ਕਸ਼ਮੀਰੀ ਪੰਡਤਾਂ ਨੂੰ ਉੱਥੇ ਪਾਰਟੀ ਬਣਾ ਰਹੇ ਨੇ, ਸਾਡਾ ਇਹ ਕਹਿਣਾ ਸੀ ਕਿ ਅਸੀਂ ਜਿਹੜਾ ਉਹ ਹਿੰਦੂ ਕੈਟਾਗਰੀ 'ਚ ਸਾਨੂੰ ਨਾ ਰੱਖੋ। ਸਿੱਖ ਜਿਹੜੇ ਨੇ ਕਸ਼ਮੀਰ ਦੇ ਇੱਕ ਇੰਡੀਪੈਂਡੈਂਟ ਵੌਇਸ ਨੇ, plebiscite ਹੋਣਾ ਚਾਹੀਦਾ ਐਂਡ ਸਿੱਖਸ ਸ਼ੁੱਡ ਬੀ ਟ੍ਰੀਟਡ ਐਜ਼ ਏ ਥਰਡ ਪਾਰਟੀ। ਸਿਰਫ ਇਹਨੂੰ ਕਸ਼ਮੀਰੀ ਪੰਡਤਾਂ ਦੇ ਨਾਲ ਨਾ ਜੋੜਿਆ ਜਾਏ। ਸੋ ਇਸ ਸਾਰੇ 'ਚ ਜਿਹੜਾ ਉਹਨਾਂ ਦਾ ਰਿਸਪੌਂਸ ਜ਼ਾਹਰ ਹੈ ਗ੍ਰਿਮ ਫੇਸਡ ਵੀ ਸੀ ਜਦੋਂ ਅਸੀਂ ਉਹਨਾਂ ਨੂੰ ਇਹ ਮਿਰਰ ਵੀ ਦਿਖਾਇਆ ਕਿ ਭਾਈ ਜੇ 72 ਸਾਲ ਪਹਿਲਾਂ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ ਦੇ ਮੁਤਾਬਕ ਇਹ ਰਿਜ਼ੋਲਵ ਹੋਇਆ ਹੁੰਦਾ ਤੇ ਅੱਜ ਇਹ ਹਾਲਤ ਨਾ ਹੁੰਦੀ। ਉੱਥੇ ਉਹਨਾਂ ਨੂੰ ਅੱਜ ਦੀ ਜਿਹੜੀ ਹੈ ਉਹਨਾਂ ਦੀ ਨਾਕਾਰਗੁਜ਼ਾਰੀ ਦੀ ਫਟਕਾਰ ਵੀ ਸੀ। ਪਰ ਕੁੱਲ ਮਿਲਾ ਕੇ ਕਿਉਂਕਿ ਬਹੁਤ ਸਾਰੇ ਇਹ ਤਾਂ ਉੱਥੋਂ ਹੀ ਫੋਲੋ ਕਰਦੇ ਨੇ ਜੋ ਚੱਲ ਰਿਹਾ, ਇਹਨਾਂ ਨੇ ਜੋ ਸਾਡੀ ਇਨਪੁਟ ਲਈ ਹੈ ਉਸ ਨੂੰ ਪੈਨ ਡਾਊਨ ਕਰਨਗੇ ਆਪਣੇ
ਹਾਇਰ ਆਫੀਸ਼ੀਅਲਸ ਨੂੰ ਦੇਣਗੇ। ਪਰ ਇੱਕ ਇਸ ਸਾਰੇ ਚੋਂ ਜਿਸ ਗੱਲ ਨੇ ਸਾਨੂੰ ਫਖਰ ਵੀ ਮਹਿਸੂਸ ਕਰਵਾਇਆ, ਜਿਹੜੀ ਪੋਜ਼ਿਟਿਵ ਨੋਟ ਦੇ ਉੱਤੇ ਮੈਂ ਇਸ ਨੂੰ ਐਂਡ ਕਰਾਂਗਾ, ਸੇਮ ਬਰਾਊਨ ਬੈਕ ਇਸ ਵੇਲੇ ਐਂਬੈਸਡਰ ਐਟ ਲਾਰਜ ਨੇ ਗਲੋਬਲ ਰਿਲੀਜੀਅਸ ਫਰੀडम ਦੇ ਨੂੰ, ਔਰ ਇਹ ਪ੍ਰੈਜ਼ੀਡੈਂਟ ਟਰੰਪ ਦਾ ਬੜਾ ਕਲੋਜ਼ ਹੈ। ਇਸ ਤੋਂ ਪਹਿਲਾਂ ਇਹ ਕੈਂਸਸ ਸਟੇਟ ਦਾ ਗਵਰਨਰ ਸੀ, ਉਸ ਤੋਂ ਪਹਿਲਾਂ ਸੈਨੇਟਰ ਸੀ, ਔਰ ਹੁਣ ਇਹ ਬਹੁਤ ਪਾਵਰਫੁਲ ਪੋਜੀਸ਼ਨ ਹੈ ਐਂਬੈਸਡਰ ਐਟ ਲਾਰਜ ਰਿਲੀਜੀਅਸ ਫਰੀडम ਇੰਟਰਨੈਸ਼ਨਲ ਗਲੋਬਲ ਦੇ ਨੇ। ਔਰ ਜਦੋਂ ਅਸੀਂ ਉਸ ਮੀਟਿੰਗ ਤੋਂ ਬਾਅਦ ਥੱਲੇ ਉਤਰ ਰਹੇ ਸੀ ਐਲੀਵੇਟਰ ਤੋਂ, ਤੇ ਸੈਨੇਟਰ ਜਿਹੜਾ ਹੈ ਉਹ ਆਪਣੇ ਇੱਕ ਹੋਰ ਸਾਥੀ ਦੇ ਨਾਲ ਐਲੀਵੇਟਰ ਵੱਲ ਵਧਿਆ, ਔਰ ਉਹਨੇ ਸਾਡੇ 6-7 ਦੇਖੇ ਦਸਤਾਰਾਂ ਵਾਲੇ, ਤਾਂ ਉਹ ਪੈਂਦੇ ਹੀ ਉਹਨੇ ਕਿਹਾ, ਓ ਸਿਕਸ ਆਰ ਹੀਅਰ ਨਾਓ ਵੀ ਆਰ ਸੇਫ ਹੀਅਰ। ਵਾਓ ਨਾਈਸ। ਸੋ ਇਹ ਇੱਕ ਭਾਵੇਂ ਇੱਕ ਲਾਈਨ ਚ ਉਹਨੇ ਸਾਰਾ ਐਕਸਪਲੇਨ, ਉਹਨੇ ਕਿਹਾ ਜੀ ਇੱਥੇ ਸਿੱਖ ਨੇ, ਹੁਣ ਸਾਨੂੰ ਕੋਈ ਡਰ ਨਹੀਂ। ਸੋ ਮੈਂ ਇਹ ਸਮਝਦਾ ਵੀ ਕਿਉਂਕਿ ਅੱਜ ਕੱਲ ਇਹ ਕਸ਼ਮੀਰ ਦੇ ਕੰਟੈਕਸਟ 'ਚ ਸਾਰੀ ਗੱਲਬਾਤ ਅਮਰੀਕਾ ਨੂੰ ਵੀ ਵਕਤ ਪਿਆ ਹੋਇਆ ਹੈ ਵੀ ਦੇਖਦੇ ਨੇ ਕਿ ਜੋ ਉੱਥੇ ਚੱਲ ਰਿਹਾ ਅਲਟੀਮੇਟਲੀ ਇਹ ਨਿਊਕਲੀਅਰ ਵਾਰ ਚ ਐਂਡ ਹੋ ਸਕਦਾ ਹੈ। ਸੋ ਸਿੱਖਾਂ ਦੇ ਪ੍ਰਤੀ ਅਮਰੀਕਾ ਦਾ ਹਾਈਐਸਟ ਮੈਨ ਜਿਹਨੇ ਦੁਨੀਆ ਦੇ ਵਿੱਚ ਰਿਲੀਜੀਅਸ ਫਰੀडम ਗਾਰੰਟੀ ਕਰਨੀ ਹੈ, ਉਹ ਇਹ ਮਹਿਸੂਸ ਕਰੇ ਕਿ ਬਈ ਇਹ ਸਿੱਖ ਜਿੱਥੇ ਆ ਜਾਏਗਾ ਉੱਥੇ ਸੇਫਟੀ ਹੈ। ਇਹ ਮੈਂ ਸਮਝਦਾ ਵੀ ਸਾਡੇ ਸਾਨੂੰ ਆਪਣੇ ਆਪ ਦੇ ਉੱਤੇ ਫਖਰ ਮਹਿਸੂਸ ਕਰਵਾਉਣ ਵਾਲੀ ਗੱਲ ਸੀ। ਫਿਰ ਉਹਨਾਂ ਨੇ ਇੱਕ ਡਿਪਾਰਟਮੈਂਟ ਜਿਹੜਾ ਸਟ੍ਰੈਟੇਜਿਕ ਉਸ ਸਾਰੇ ਖਿੱਤੇ ਦੇ ਨਾਲ ਡੀਲ ਕਰਦੀ ਹੈ ਲੇਡੀ। ਜਦੋਂ ਅਸੀਂ ਫਿਰ ਐਲੀਵੇਟਰ ਤੋਂ ਬਾਹਰ ਆਏ, ਉਹ 2-4 ਮਿੰਟ ਉਹਨਾਂ ਨੇ ਹੋਰ ਵੀ ਗੱਲਬਾਤ ਕੀਤੀ ਕਸ਼ਮੀਰ ਦੇ ਹਵਾਲੇ ਨਾਲ, ਔਰ ਦੂਸਰਾ ਫਿਰ ਉਹਨਾਂ ਨੇ ਕਿਹਾ ਕਿ ਵੀ ਇੱਕ ਨਵੀਂ ਅਪਾਇੰਟੀ ਲੇਡੀ ਹੈ ਔਰ ਉਹਦੇ ਨਾਲ ਵੀ ਤੁਸੀਂ ਜ਼ਰੂਰ ਮਿਲੋ। ਉਹ ਇੱਕ ਡਿਫਰੈਂਟ ਸਟ੍ਰੈਟੇਜਿਕ ਦਾ ਇਹਨਾਂ ਨੇ ਡਿਪਾਰਟਮੈਂਟ ਕ੍ਰੀਏਟ ਕੀਤਾ, ਔਰ ਜਿਹੜੀ ਰਿਲੀਜੀਅਸ ਫਰੀडम ਦੀ ਉਸ ਡੈਸਕ ਇੰਚਾਰਜ ਜਿਹੜੀ ਸਾਨੂੰ, ਕਿਉਂਕਿ ਜਦੋਂ ਅਸੀਂ ਸਟੇਟ ਡਿਪਾਰਟਮੈਂਟ ਮਿਲਦੇ ਹੋ ਪੂਰੀ ਇੱਕ ਟੈਕਨੀਕਲ, ਪਹਿਲਾਂ ਤੁਹਾਡੇ ਸਾਰੇ ਸੋਸ਼ਲ ਸਿਕਿਉਰਿਟੀ ਨੰਬਰ ਇਹ ਉਹ ਇਨਵੈਸਟੀਗੇਸ਼ਨ ਚੋਂ ਨਿਕਲਦਾ, ਤੁਸੀਂ ਇੰਡੀਪੈਂਡੈਂਟਲੀ ਨਹੀਂ ਮੂਵ ਕਰਦੇ, ਤੁਹਾਨੂੰ ਉਹ ਐਸਕॉर्ट करके ले जाते हैं और फिर गेट तक छड़ते हैं आके, और कोई पिक्चर सैशन वगैरह नहीं होंगे क्योंकि सारी कॉन्फिडेंशियलिटी होंगी है। असी हालांकि बिल्डिंग के बाहर उन्होंने तो लैके क्योंकि दूसरिया का सी कि भी हुए पिक्चर जी दर्शक देख रहे ने उस दे उत्ते उहदे च भी साडे 1-2 जिहड़े लीव कर चुके सी जिहड़े साडे डेलीगेशन का हिस्सा सी, पर फिर उन्होंने रिलीजियस फ्रीडम वाले नूं कह के जिहड़ी स्ट्रैटेजिक वाली सी उहदे नाल एक मीटिंग अरेंज की ਜਿਹੜੀ ਬਾਹਰ ਅਸੀਂ, ਕਿਉਂਕਿ ਅਸੀਂ ਥੱਲੇ ਆ ਚੁੱਕੇ ਸੀ ਸਟੇਟ ਡਿਪਾਰਟਮੈਂਟ ਕੈਫੇਟੇਰੀਆ 'ਚ, ਉਹ ਅਸੀਂ ਕੈਫੇਟੇਰੀਆ ਦੇ ਵਿੱਚ ਹੀ ਅੱਧਾ ਘੰਟਾ ਜਿਹਦੇ 'ਚ ਕਿ ਉਹਨੂੰ ਜਦੋਂ ਸਾਰੇ ਸਿੱਖਾਂ ਦੇ ਪਰਸਪੈਕਟਿਵ ਔਰ ਉਹਨਾਂ ਦਾ ਰੋਲ, ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਠੀਕ ਹੈ ਇਨ ਦਾ ਐਂਡ ਆਫ ਦਾ ਡੇ ਨੀਤੀਆਂ ਤਾਂ ਇਹ ਮੁਲਕ ਆਪੋ ਆਪਣੇ ਇੰਟਰਸਟ ਲਈ ਬਣਾਉਂਦੇ ਨੇ, ਪਰ ਸਾਨੂੰ ਘੱਟੋ ਘੱਟ ਇਸ ਗੱਲ ਦੀ ਜ਼ਰੂਰ ਤਸੱਲੀ ਹੈ ਕਿ ਕੋਈ ਸਾਨੂੰ ਅਸੀਂ ਆਪਣੇ ਆਪ ਨਾਲ ਘੱਟੋ ਘੱਟ ਆਪਣੀ ਜ਼ਮੀਰ ਦੇ ਨਾਲ ਜ਼ਰੂਰ ਇਨਸਾਫ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਕਸ਼ਮੀਰ ਵਾਦੀ, ਔਰ ਅੱਜ ਜਦੋਂ ਅਸੀਂ ਇਸ ਦਿਨ ਦੀ ਗੱਲ ਕਰ ਰਹੇ ਹਾਂ 36ਵੇਂ ਦਿਨ ਦੀ ਕਿ ਕਸ਼ਮੀਰ ਬਰਨ ਕਰ ਰਿਹਾ ਹੈ, ਲੇਕਿਨ ਅਸੀਂ ਘੱਟੋ ਘੱਟ ਆਪਣਾ ਫਰਜ਼ ਜ਼ਰੂਰ ਅਦਾ ਕਰ ਰਹੇ ਹਾਂ। ਔਰ ਆਉਣ ਵਾਲੇ ਦਿਨਾਂ 'ਚ ਵੀ ਜਿੱਥੇ ਜਿੱਥੇ ਪ੍ਰੋਗਰਾਮ ਉਲੀਕੇ ਗਏ ਨੇ, ਜਿਵੇਂ ਕਿ 22 ਸਤੰਬਰ ਨੂੰ ਵੱਡਾ ਪ੍ਰੋਟੈਸਟ ਹਿਊਸਟਨ ਦੇ ਵਿੱਚ, ਮੋਦੀ ਦੀ 4-5 ਦਿਨ ਦੀ ਜਿਹੜੀ ਵਿਜ਼ਿਟ ਹੈ, ਉਹਨੇ ਉਸ ਤੋਂ ਇੱਕ ਦਿਨ ਪਹਿਲਾਂ ਆਣਾ, ਉਹਨੇ ਹਿਊਸਟਨ 'ਚ ਐਡਰੈਸ ਕਰਨਾ, ਉੱਥੇ ਕਸ਼ਮੀਰੀਆਂ ਦੇ ਨਾਲ, ਪਾਕਿਸਤਾਨੀ ਵੀਰਾਂ ਦੇ ਨਾਲ, ਭੈਣਾਂ ਦੇ ਨਾਲ, ਉੱਥੇ ਸਾਡੀ ਸਿੱਖਸ ਫਾਰ ਜਸਟਿਸ ਔਰ ਲੋਕਲ ਸਾਡੇ ਐਕਟਿਵਿਸਟ ਭਾਈ ਜਰਨੈਲ ਸਿੰਘ, ਧਿਆਨ ਸਿੰਘ ਜਿਹੜੇ ਸਾਰੇ ਨੇ, ਡਾਕਟਰ ਆਜ਼ਾਦ, ਉਹ ਕੰਮ ਕਰ ਰਹੇ ਨੇ, ਅਸੀਂ ਵੀ ਉਹਨੂੰ ਕਵਰ ਕਰਾਂਗੇ। ਔਰ ਇਸੇ ਤਰ੍ਹਾਂ ਇੱਥੇ ਫਿਰ 27 ਤਰੀਕ ਨੂੰ ਮੋਦੀ ਨੇ ਜਦੋਂ ਐਡਰੈਸ ਕਰਨਾ ਹੈ UN 'ਚ, ਇੱਥੇ ਵੀ ਸਾਡੇ ਕਸ਼ਮੀਰੀ ਭਰਾ, ਪਾਕਿਸਤਾਨੀ ਭਰਾ ਜਿਹੜਾ ਵੱਡਾ ਪ੍ਰੋਟੈਸਟ ਕਰ ਰਹੇ ਨੇ, ਉਹਦੇ 'ਚ ਵੀ ਅਸੀਂ ਜੁਆਇਨ ਕਰਾਂਗੇ। ਔਰ ਇਹ ਸਾਡਾ ਫਰਜ਼ ਵੀ ਹੈ। ਔਰ 4 ਚੁਫੇਰੇ ਜਿਹੜੀ ਗੱਲਬਾਤ ਹੈ, ਹਾਲਾਂਕਿ ਇੰਡੀਅਨ ਮੀਡੀਆ ਜਿਹੜਾ ਉਸ ਚੋਂ ਤਾਂ ਪਹਿਲਾਂ ਵੀ ਖਬਰਾਂ ਨਹੀਂ ਸੀ, ਹੁਣ ਥੋੜਾ ਬਹੁਤ ਜਦੋਂ ਨਵੇਂ ਇਸ਼ੂ ਆ ਜਾਂਦੇ ਨੇ ਤੇ ਉਹ ਕੋਸ਼ਿਸ਼ ਕਰਦੇ ਨੇ ਦੱਸਣ ਦੀ, ਜਿਵੇਂ ਤਾਲਿਬਾਨ ਦੇ ਨਾਲ ਜਿਹੜਾ ਗੱਲਬਾਤ ਦਾ ਫਾਈਨਲ ਦੌਰ ਤੋਂ ਬਾਅਦ ਲੱਗਦਾ ਸੀ ਕਿ ਗੱਲ ਨਿਬੜ ਜਾਣੀ ਹੈ, ਇੱਕਦਮ ਕਾਬਲ ਦੇ ਵਿੱਚ ਇੱਕ ਅਟੈਕ ਹੋਣਾ, ਉਹਦੇ 'ਚ ਇੱਕ ਅਮਰੀਕਨ ਸੋਲਜਰ ਵੀ ਮਾਰਿਆ ਗਿਆ, ਉਹਨੇ ਟਰੰਪ ਨੇ ਕਿਹਾ ਜੀ ਨਹੀਂ ਇਹ ਨਹੀਂ ਹੁਣ ਨਹੀਂ ਹੋਏਗੀ, ਨਾਲ ਦੀ ਨਾਲ ਜਿਹੜਾ ਮਾਈਕ ਪੋਂਪੀਓ ਸੌਫਟ ਗੱਲ ਕਰ ਰਿਹਾ। ਸੋ ਇਹ ਸਾਰੇ ਦੇ ਵਿੱਚ ਔਰ ਇੰਡੀਆ ਨੇ ਇੰਨੀ ਖੁਸ਼ੀ ਦਾ ਇਜ਼ਹਾਰ ਜਾਂ ਇਹਨਾਂ ਦੀ ਬਣਾਈ ਅਫਗਾਨਿਸਤਾਨ ਰਜੀਮ 'ਚ ਅਸ਼ਰਫ ਗਨੀ, ਉਹ ਸਾਰੇ ਫੈਕਟਰਸ ਦੇ ਵਿੱਚ ਇਹਨਾਂ ਦੀ ਕੋਸ਼ਿਸ਼ ਹੈ ਕਿ ਕਸ਼ਮੀਰ ਫੈਕਟਰ ਨੂੰ ਗਾਇਬ ਕੀਤਾ ਜਾਏ। ਪਰ ਕਸ਼ਮੀਰ ਦੇ ਵਿੱਚ ਜਿਸ ਕਦਰ ਜੋ ਚੱਲ ਰਿਹਾ ਹੈ ਉਹ ਰਾਦਰ ਮੈਂ ਸਮਝਦਾ ਵੀ ਇਹ ਪਾਕਿਸਤਾਨ ਦੀ ਡਿਪਲੋਮੈਟਿਕ ਸਕਸੈਸ ਦੇ ਇੰਟਰਨੈਸ਼ਨਲੀ ਅਸੀਂ ਥੋੜੇ
ਨਤੀਜੇ ਦੇਖਣੇ ਕਸ਼ਮੀਰ ਦੇ ਮੁੱਦੇ ਤੇ ਸ਼ੁਰੂ ਕੀਤੇ ਨੇ। ਜੀ। ਜਿਵੇਂ ਕਿ ਜਿਹੜੀ ਮੀਡੀਆ, ਜਿਵੇਂ ਅਲ ਜਜ਼ੀਰਾ ਦੀ ਮੈਂ ਅੱਜ ਸਟੋਰੀ ਦੇਖ ਰਿਹਾ ਸੀ, ਰਿਪੋਰਟਿੰਗ ਦਾ ਕਸ਼ਮੀਰ ਲਾਕਡਾਊਨ, what sort of normalcy is this? ਉਹਨਾਂ ਨੇ ਰਿਡਿਕਿਊਲ ਕੀਤਾ ਹੈ ਕਿ ਜਿਹੜਾ ਇੰਡੀਅਨ ਸਿਸਟਮ ਕਹਿ ਰਿਹਾ ਨਾਰਮੈਲਸੀ ਹੈ। ਔਰ ਦੋ ਸਟੇਟਮੈਂਟਸ ਬੜੀਆਂ ਅਹਿਮ, ਇੱਕ ਯੂਨਾਈਟਿਡ ਨੇਸ਼ਨਸ ਦੀ ਚੀਫ ਜਿਨ੍ਹਾਂ ਨੇ ਡੀਪਲੀ ਕੰਸਰਨਡ ਅਬਾਊਟ ਇੰਪੈਕਟ ਆਫ ਇੰਡੀਅਨ ਗਵਰਨਮੈਂਟਸ ਐਕਸ਼ਨਸ ਔਨ ਰਾਈਟਸ ਆਫ ਕਸ਼ਮੀਰੀਜ਼, ਇਹ ਮੈਂ ਥੋੜਾ ਜਿਹਾ ਸ਼ੇਅਰ ਕਰਨਾ ਚਾਹੁੰਦਾ ਕਿ ਵੀ ਜਿਹੜੇ UN ਦੇ ਵਿੱਚ ਹਿਊਮਨ ਰਾਈਟਸ ਚੀਫ ਹੈ ਬੀਬੀ ਮਾਈਕਲ ਬੈਸ਼ਲੇਟ, ਉਹਨਾਂ ਨੇ ਜਿਹੜਾ 42nd ਸੈਸ਼ਨ ਸੀ ਹਿਊਮਨ ਰਾਈਟਸ ਕਾਉਂਸਲ ਦਾ ਜਿਹੜਾ ਮੰਡੇ ਹੋਇਆ, ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਸ਼ੀ ਵਾਸ ਡੀਪਲੀ ਕੰਸਰਨਡ ਅਬਾਊਟ ਇੰਪੈਕਟ ਆਫ ਰੀਸੈਂਟ ਐਕਸ਼ਨਸ ਬਾਈ ਇੰਡੀਅਨ ਗਵਰਨਮੈਂਟ ਔਨ ਦਾ ਹਿਊਮਨ ਰਾਈਟਸ ਆਫ ਕਸ਼ਮੀਰੀਜ਼। ਔਰ ਇਹ ਉਹਨਾਂ ਦਾ ਜਿਹੜਾ ਇੰਟਰੋਡਕਟਰੀ ਐਡਰੈਸ ਸੀ ਹਿਊਮਨ ਰਾਈਟ ਕਾਉਂਸਲ ਦਾ ਲਾਸਟ ਸੈਸ਼ਨ, ਉਹਦੇ 'ਚ ਹੀ ਉਹਨਾਂ ਨੇ ਗੱਲ ਕਹੀ। ਔਰ ਇਸ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਸ਼ਾਹ ਮਹਿਮੂਦ ਕੁਰੈਸ਼ੀ, ਉਹ ਜਿਹੜੇ ਨੇ 3 ਦਿਨ ਦੀ ਵਿਜ਼ਿਟ ਦੇ ਉੱਤੇ ਆਏ 42nd ਸੈਸ਼ਨ ਜਨੇਵਾ 'ਚ, ਉਹਨਾਂ ਨੇ ਅਟੈਂਡ ਕੀਤਾ ਔਰ ਉਹਨੂੰ ਉਹ ਐਡਰੈਸ ਵੀ ਕਰਨਗੇ ਸੈਸ਼ਨ। ਔਰ ਜਿਹੜੀ ਬੀਬੀ ਹੈ ਉਹਨਾਂ ਦੀ ਹਿਊਮਨ ਰਾਈਟ ਕਮਿਸ਼ਨ ਦੀ ਮੇਨ ਮਿਸ਼ਲ ਬੈਸ਼ਲੇਟ, ਉਹਨਾਂ ਨੇ ਆਪਣੇ ਐਡਰੈਸ ਦੇ ਵਿੱਚ ਕਿਹਾ, ਆਈ ਐਮ ਡੀਪਲੀ ਕੰਸਰਨਡ ਅਬਾਊਟ ਦ ਇੰਪੈਕਟ ਆਫ ਰੀਸੈਂਟ ਐਕਸ਼ਨਸ ਬਾਈ ਗਵਰਨਮੈਂਟ ਆਫ ਇੰਡੀਆ ਔਨ ਦ ਹਿਊਮਨ ਰਾਈਟਸ ਆਫ ਕਸ਼ਮੀਰੀਜ਼ ਇਨਕਲੂਡਿੰਗ restrictions on internet communications and peaceful assembly and the detention of local political leaders and activists. While I continue to urge Government of India and Pakistan to ensure that human rights are respected and protected, I have appealed particularly to India to ease the current lockdown or curfews to ensure people's access to basic services and that all due process rights are respected for those who have been detained. फिर उन्होंने कहा कि it is important people of Kashmir are consulted and engaged and in any decision making processes that have an impact on their future. ਇਹ ਵੀ ਬੜਾ ਇੰਪੋਰਟੈਂਟ ਹੈ ਕਿ ਹਿਊਮਨ ਰਾਈਟਸ ਦੇ ਉੱਤੇ ਇਕੱਲੀ ਗੱਲ ਨਹੀਂ ਰਹੀ, ਉਹਨਾਂ ਨੂੰ ਵੀ ਪਤਾ ਹੈ ਵੀ ਇਸ਼ੂ ਤਾਂ ਅਲਟੀਮੇਟਲੀ ਪੋਲੀਟੀਕਲ ਹੈ, ਕਿਉਂਕਿ ਕਸ਼ਮੀਰੀਆਂ ਦੀ ਵਿਲ ਨੂੰ ਸੁਪਰੈਸ ਕੀਤਾ ਜਾ ਰਿਹਾ ਹੈ, ਜਿਹਦੇ ਨਤੀਜੇ ਵਜੋਂ ਅੱਜ 8 ਮਿਲੀਅਨ ਕਸ਼ਮੀਰੀ ਜਿਹੜੇ ਨੇ ਉਹ ਇੱਕ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ, ਕਰਫਿਊ ਦੇ ਥੱਲੇ, ਪਾਬੰਦੀਆਂ ਦੇ ਥੱਲੇ। ਔਰ ਇਸੇ ਤਰ੍ਹਾਂ ਈਵਨ UK ਦੇ ਫੋਰਨ ਸੈਕਟਰੀ ਦਾ ਇਹ ਕਹਿਣਾ ਹੈ, ਆਸ਼ੀਸ਼ ਰੇ ਨੇ ਇਹਨੂੰ ਕੋਟ ਕੀਤਾ ਹੈ, ਬ੍ਰਿਟਿਸ਼ ਨਿਊ ਫੋਰਨ ਸੈਕਟਰੀ ਡੋਮਿਨਿਕ ਰੈਬ ਟੋਲਡ ਦਾ ਹਾਊਸ ਆਫ ਕਾਮਨਸ that the human rights situation in Indian controlled Kashmir following the lockdown of the region by Modi government for over 4 weeks is an international issue. ਇਹ ਬੜੀ ਇੰਪੋਰਟੈਂਟ ਗੱਲ ਹੈ, ਕਿਉਂਕਿ ਜਦੋਂ ਇੰਡੀਆ ਔਰ ਉੱਥੇ ਰਸ਼ੀਆ ਦੇ ਨਾਲ ਮਿਲ ਕੇ ਜੇ ਇੰਟਰਨਲ ਇਸ਼ੂ ਇਹ UK ਦਾ ਫੋਰਨ ਸੈਕਟਰੀ ਕਹਿ ਰਿਹਾ ਇੰਟਰਨਲ ਇਸ਼ੂ ਨਹੀਂ ਹੈ, ਇਹ ਇੰਟਰਨੈਸ਼ਨਲ ਇਸ਼ੂ ਹੈ। ਦਿਸ ਰਿਫਲੈਕਟਸ ਅ ਫੇਲਿਅਰ ਆਫ ਇੰਡੀਅਨ ਫੋਰਨ ਰਿਲੇਸ਼ਨਸ। ਇਹ ਹੁਣ ਆਸ਼ੀਸ਼ ਰੇ ਜਿਹੜਾ ਇਹਨਾਂ ਦਾ ਕੋਰਸਪੋਂਡੈਂਟ ਹੈ ਉੱਥੇ, ਉਹਦੀ ਕਮੈਂਟਰੀ ਹੈ ਕਿ ਇਹ ਫੇਲਿਅਰ ਹੈ ਇੰਡੀਆ ਦੀ ਪਾਲਿਸੀ ਦੀ। Britain is a permanent member of the powerful United Nations Security Council enjoying veto powers. In it, External Affairs Minister spoke to Raab on the phone last month, but it would appear both he and the diplomats and the Indian High Commission London have been ineffective in convincing the United Kingdom to India's point of view. So ਹੁਣ ਉਹ ਕਹੀ ਜਾਓ ਜੀ ਪਾਕਿਸਤਾਨ ਨੂੰ ਕੋਈ ਨਹੀਂ ਪੁੱਛਦਾ, ਕੋਈ ਇਹ ਨਹੀਂ ਹੈ। ਜੇ ਹੁਣ ਇਹਨਾਂ ਦਾ ਆਪਣਾ ਇਹ ਬੜਾ ਪ੍ਰੋ ਇੰਡੀਆ ਆਸ਼ੀਸ਼ ਰੇ ਕੋਰਸਪੋਂਡੈਂਟ ਹੈ, ਉਹ ਕਹਿ ਰਿਹਾ ਕਿ ਇਹ ਤਾਂ ਬਿਲਕੁਲ ਫੇਲਿਅਰ ਹੈ, ਇਹਨਾਂ ਨੇ ਕੀ ਕੀਤਾ ਹੈ, ਕਿਉਂਕਿ ਜੇ ਉਹਨੇ ਵੀ ਕਿਹਾ ਕਿ ਵੀ ਇਹ ਸਾਰਾ ਇਹ ਇੰਟਰਨਲ ਇਸ਼ੂ ਨਹੀਂ ਹੈ, ਇਹ ਇੰਟਰਨੈਸ਼ਨਲ ਇਸ਼ੂ ਹੈ। ਔਰ ਇਹਦੇ 'ਚ ਬਾਕੀਆਂ ਦਾ ਵੀ ਉਹਨਾਂ ਨੇ ਜਿਹੜਾ ਇਸੇ ਤਰ੍ਹਾਂ ਰਿਪਲਾਈਂਗ ਟੂ ਅ ਕੁਐਸਚਨ ਫਰਮ ਸਟੀਵ ਬੇਕਰ ਕੰਜ਼ਰਵੇਟਿਵ MP from Wycombe, Rob said the issue of human rights is not just a bilateral or domestic issue for India or Pakistan, it is an international issue. We should with all our partners expect internationally recognized standards of human rights to be compiled with and respected. ਔਰ ਨਾਲ ਦੀ ਨਾਲ ਉਹਨਾਂ ਨੇ ਇਹ ਸਾਰੇ ਨੂੰ ਇਹ ਕਹਿ ਕੇ ਇਹ ਦੱਸ ਦਿੱਤਾ ਹੈ ਕਿ ਜਿਹੜੀ ਇੰਗਲੈਂਡ ਦੀ ਪੋਜੀਸ਼ਨ ਹੈ ਉਹ ਬਿਲਕੁਲ ਕਲੀਅਰ ਹੈ ਕਿ ਇੰਡੀਆ ਦਾ ਇਹ ਡੋਮੈਸਟਿਕ ਇਸ਼ੂ ਨਹੀਂ ਹੈ। ਲੇਕਿਨ ਹੁਣ ਇੰਡੀਆ ਆਪਣੇ ਟੈਂਟੈਕਲ ਕਿਸ ਹੱਦ ਤੱਕ ਖਿਲਾਰ ਰਿਹਾ, ਕਿਸ ਡਾਇਰੈਕਸ਼ਨ 'ਚ ਇਹਨੂੰ ਲਿਜਾ ਰਿਹਾ ਹੈ। ਅੱਜ ਦੀ ਮੇਨ ਖਬਰ ਈਵਨ ਜਿਹੜੀ ਉੱਥੋਂ ਦੇ ਵਰਨੈਕੂਲਰ ਨਿਊਜ਼ਪੇਪਰਸ ਨੇ ਉਹਨਾਂ ਦੀ ਹੈ, ਇਨਪੁਟਸ ਔਨ ਲਾਈਕਲੀ ਟੈਰਰ ਅਟੈਕ ਇਨ ਸਾਊਥ ਇੰਡੀਆ, ਟੌਪ ਆਰਮੀ ਕਮਾਂਡਰ। ਹੁਣ ਇਹਨਾਂ ਨੇ ਕਿਉਂਕਿ ਮੁਸਲਮਾਨਾਂ ਦੇ ਖਿਲਾਫ ਨਾਰਥ ਦੇ ਵਿੱਚ ਜਾਂ ਨਾਰਥ ਈਸਟ ਤਾਂ ਨਫ਼ਰਤ ਭਰੀ ਹੋਈ ਹੈ, ਸਾਊਥ ਅਜੇ ਤੱਕ ਬਚਿਆ ਹੋਇਆ ਮਾੜਾ ਮੋਟਾ। ਇਹਨਾਂ ਨੇ ਸ੍ਰੀਲੰਕਾ 'ਚ ਬੌਧੀਆਂ ਔਰ ਮੁਸਲਮਾਨਾਂ ਨੂੰ ਪੜ੍ਹਾਇਆ, ਜਿਹੜੀ ਕਿ ਰਾਹ ਦਾ ਹੀ ਕੰਮ ਲੱਗਦਾ ਹੈ।
ਪਰ ਉਹਨਾਂ ਨੇ ਕਿਹਾ ਆਰਮੀ ਹੈਜ਼ ਰਿਸੀਵਡ ਇਨਪੁਟਸ that there may be a terror attack in southern parts of India. A top army commander said on Monday, some abandoned boats have been recovered in Sir Creek area. Lieutenant General Saini, GOC-in-C of Army Southern Command, told reporters at the event near Pune, we have got many inputs that there may be a terrorist attack in southern parts of India and the peninsular India. और ये सारी लंबी चौड़ी जी खबर उन्होंने कि अज असी प्रिकॉशन लै रहे हैं और ये पाकिस्तान के डिज़ाइन ने साउथ वालों आ सकते हैं और इस किस्म का जोड़ा तमिलनाडु च अटैक हो सकता है। उन्होंने डिफेंस स्पोक्समैन ने चेन्नई च कहा कि नॉर्दर्न मोस्ट पॉइंट ऑफ आर्मी साउदर्न कमांड इंक्लूड सम पार्ट्स ऑफ गुजरात आल्सो और ये साउदर्न कमांड मीन्स तमिलनाडु, केरला, आंध्र प्रदेश एंड कर्नाटका ओनली। इट इंक्लूड्स कंप्लीट साउदर्न पेनिनसुला एंड पार्ट्स ऑफ गुजरात। सो ऑलरेडी इन्होंने और ये मैनू कोई शक नहीं है कि आने वाले पीरीयड च ये अपनी जी मुसलमानों प्रति नफरत है इनू साउथ च भी ले जाने दे लई ये जड़ियां 4 स्टेटां और वैस्टर्न गुजरात की गल कर रहे हैं सर क्रीक के नेड़े कोई ना कोई जी है वो इस किस्म की शरारत कर सकते हैं। और एक पासे दुनिया ये कह रही है कि की चल रहा है जुल्म की ने और इन्हां दा जिहड़ा सब तो गंदा और ब्लडी माइंडेड जिहड़ा इन्हां दा इस वेले सारियां एजेंसियां दा इंचार्ज कैबिनेट रैंक दे विच मोदी और अमित शाह दा वड्डा जिहड़ा यार सीरियल किलर अजीत डोभाल वो कह रहा है उन्हें प्रेस कॉन्फ्रेंस की थी आई एम कन्विंस्ड मोस्ट कश्मीरी सपोर्ट मूव ऑन आर्टिकल 370। डोभाल वो कह रहा है जी ये बिल्कुल ये तो नेशनल सिक्योरिटी एडवाइजर ने कहा है ही इज टोटली कन्विंस्ड दैट मेजॉरिटी ऑफ कश्मीरीज supported the abrogation of Article 370 and assured them that the restrictions in Kashmir were aimed at preventing Pakistan from creating more mischief through their proxies and उन्होंने कहा जी असी पाबंदियां तो इसलिए लाइया ने कि पाकिस्तान शरारत ना करे अदरवाइज तो उत्थे आर्टिकल 370 तो बाद कश्मीरी मेजोरिटी जिहड़े ने वो बिल्कुल खुश ने और नाल दी नाल मैं समझदा भी पाकिस्तान ने अपना स्टैंस जिहड़ा है वो होर भी सख्त करना शुरू कीता है। मोदी जदों फ्लाई करके गया फ्रांस आया तो पाकिस्तान के एयर स्पेस तो गुजरिया हुण इंडिया का प्रेजिडेंट कोविंद जिहड़ा है वो जाना चाहुंदा सी एयर स्पेस आइसलैंड उन्हें जाना सी पर पाकिस्तान ने डिनाई किया कि नहीं तुसीं साडा एयर स्पेस नहीं। पाकिस्तान हैज़ डिनाइड परमिशन टू प्रेजिडेंट रामनाथ कोविंद टू यूज इट्स एयर स्पेस टू फ्लाई टू आइसलैंड प्रॉम्प्टिंग इंडिया टू आस्क इट्स नेबर टू रैकगनाइज द फ्यूटिलिटी ऑफ सच यूनीलैटरल एक्शन। फ्यूटिलिटी नहीं है ये उन्होंने मैसेज दिता है कि बई ये सानू मंजूर नहीं है। हुण अमित शाह कह रहे हैं कि जिहड़ा हालात नॉर्मल वर्गे ने अजीत डोभाल कह रहे हैं कि आर्टिकल 370 तो मेजोरिटी कश्मीरी खुश ने और इन्हां दी अपनी डेटलाइन श्रीनगर के हवाले नाल है करफ्यू लाइक रेस्ट्रिक्शंस रीइंपोज्ड इन सैवरल पार्ट्स ऑफ कश्मीर। इन्हूं सैवरल नूं ऑल पार्ट्स ऑफ कश्मीर पढ़िया जाए कि जिहड़ी ये कहंदे सी कि जी असी थोड़ा क्योंकि मुहर्रम आ गई और पिछले 6 हफ्ते तो आलमोस्ट 5 हफ्ते तो जुम्मे की नमाज किसी वड्डी मसीत नहीं पढ़ी जा रही ईद भी गुजर गई किसी नूं हक और हुण मुहर्रम के मौके के उत्ते भी वो सारा जिहड़ा करफ्यू उन्होंने ला दित्तियां ने। हालांकि उस तो तुसीं एक दिन पहलां दी डेटलाइन सितंबर 7 के हवाले नाल देखदे हो तो फिर खबर सी रेस्ट्रिक्शंस लिफ्टेड फ्रॉम मोस्ट एरियाज ऑफ कश्मीर और अगले दिन खबर है कर्फ्यू लाइक रेस्ट्रिक्शंस रीइंपोज्ड इन सेवरल पार्ट्स ऑफ कश्मीर और नाल दी नाल उन्होंने एक पूरा 3 हिंदू ने उहदे एक कमीशन बना दिता है कि जी डिवीजन ऑफ एसेट्स बिटवीन जम्मू कश्मीर एंड लद्दाख कि हुण ये पैसा वंडणगे कि जंदा किनू देना है तो चाबी किनू देनी है क्योंकि ये इस तेजी दे नाल जा रहे हैं ताकि जदों दुनिया का दबाव बने या कोई हालांकि मैनूं ये लगदा सी कि ये अकल की दवाई खाणगे और 31 अक्तूबर तक इन्होंने उन्होंने इंप्लीमेंट करना है। 31 अक्तूबर डेट वो एक विंडो होंदी है जे तुहानूं लगे भी कि फैसला तुहाडा गलत है तुसीं उहनूं विदड्रॉ कर सकते हो जां सुप्रीम कोर्ट के 5 मैंबरी जज ने 5 मैंबरी बेंच ने कॉन्स्टिट्यूशनैलिटी ऑफ आर्टिकल एब्रोगेशन ऑफ आर्टिकल 370 पब्लिक इंटरस्ट लिटिगेशन मंजूर की है। मैनूं लगा भी शायद ये भी विंडो है कि ये बचाने दे लई अपने आप नूं जो इस वेले इंटरनेशनल दबाव बने लेकिन ये लगता है कि भी इन्होंने तबाही का रस्ता ही चुनना है अल्टीमेटली जंग दे वाली ये वधना चाहते हैं और हालात उधर नूं लिजा रहे हैं क्योंकि एक पासे उन्होंने
ਜ਼ੁਲਮ ਉਹੀ ਬਰਾਬਰ ਉੱਥੇ ਲਾਕਡਾਊਨ ਰੱਖਿਆ ਹੋਇਆ ਹੈ। ਦੂਸਰੇ ਪਾਸੇ ਉਹਨਾਂ ਨੇ ਕਿਹਾ ਜੀ ਸਾਨੂੰ ਸਪੈਸ਼ਲ ਰਿਕਮੈਂਡ ਲੱਦਾਖ ਨੂੰ ਅਸੀਂ ਜਿਹੜਾ ਹੈ ਉਹ ਟ੍ਰਾਈਬਲ ਜਿਹੜਾ ਸ਼ਡਿਊਲ ਟ੍ਰਾਈਬ ਸਟੇਟਸ ਦੇ ਕੇ ਤਾਂ ਕਿ ਉੱਥੇ ਕੋਈ ਜ਼ਮੀਨ ਨਹੀਂ ਖਰੀਦ ਸਕੇਗਾ, ਉਹ ਅਸੀਂ ਜਿਹੜਾ ਨਾਰਥ ਈਸਟ ਦੀਆਂ ਸਟੇਟਾਂ ਨੂੰ ਦਿੱਤਾ ਉਹੀ ਦੇਾਂਗੇ। ਦਾ ਮਤਲਬ ਇਹ ਹੈ ਕਿ ਡੈਮੋਗ੍ਰਾਫਿਕਸ ਸਿਰਫ ਤੇ ਸਿਰਫ ਜਿਹੜਾ ਜੰਮੂ ਔਰ ਕਸ਼ਮੀਰ ਦੇ ਵਿੱਚ ਬਦਲਣਾ ਚਾਹੁੰਦੇ ਨੇ, ਔਰ ਨਾਲ ਦੀ ਨਾਲ ਉਹਨਾਂ ਨੇ ਸੈਂਟਰ ਸੈਟਸ ਅ ਪੈਨਲ ਟੂ ਹੈਲਪ ਡਿਵਾਈਡ ਅਸੈਟਸ ਲਾਇਬਿਲਿਟੀਜ਼ ਔਨ ਜੰਮੂ ਐਂਡ ਕਸ਼ਮੀਰ ਬਿਟਵੀਨ ਟੂ ਯੂਨੀਅਨ ਟੈਰੀਟਰੀਜ਼। ਔਰ ਜਰਨਲਿਸਟਾਂ ਦਾ ਹਾਲ ਉੱਥੇ ਕੀ ਹੋ ਰਿਹਾ, ਔਰ ਜਿਸ ਟ੍ਰਿਬਿਊਨ ਨੂੰ ਮੈਂ ਅਕਸਰ ਕੋਟ ਕਰਦਾ ਹਾਂ, ਉਹਨਾਂ ਦੀ ਜਰਨਲਿਸਟ ਜਿਹੜੀ ਹੈ ਉਹ ਸ੍ਰੀਨਗਰ ਦੇ ਵਿੱਚ ਇੱਕ ਦਿਨ ਦੇ ਲਈ ਗਈ ਔਰ ਉਹਨਾਂ ਦੀ ਬੀਬੀ ਦਾ ਨਾਮ ਹੈ ਰਿਫਤ ਮੋਹਿਦੀਨ। ਹੁਣ ਇਹ ਜਿਹੜੀਆਂ ਅਖਬਾਰਾਂ ਵਾਲੇ ਜਾਂ ਮੀਡੀਆ ਵੀ ਭੇਜਦੇ ਨੇ ਉਹ ਮੁਸਲਮਾਨ ਔਰਤਾਂ ਮਰਦਾਂ ਨੂੰ ਭੇਜਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਦੂਜਾ ਤੇ ਬਿਲਕੁਲ ਕੋਈ ਐਕਸੈਪਟੇਬਲ ਨਹੀਂ ਹੈ, ਲੇਕਿਨ ਉਹਨੂੰ ਲੋਕ ਤਾਂ ਨਹੀਂ ਉਵੇਂ ਰਿਐਕਟ ਕਰਦੇ। ਲੇਕਿਨ ਪੁਲਿਸ ਦਾ ਰਵੱਈਆ ਕੀ ਹੈ, ਇਹਨਾਂ ਦੀ ਡੇ ਆਫ ਹੈਲ ਫॉर ਜਰਨਲਿਸਟ ਇਨ ਸ੍ਰੀਨਗਰ, ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਇਹ ਵੂਮਨ ਜਰਨਲਿਸਟ ਵਰਕਿੰਗ ਫॉर ਨੈਸ਼ਨਲ ਡੇਲੀ ਟ੍ਰਿਬਿਊਨ ਵਾਸ ਅਬਿਊਜ਼ਡ and bullied by baton-wielding policemen in the heart of Srinagar city. On Sunday, the incident outraged the valley's journalists as much as deepening their sense of helplessness. Rifat Mohideen, correspondent for Chandigarh-based Tribune, said around half a dozen policemen had rained their batons on her car for several minutes as she sat inside crying through the hell, all for having dared tell them not to be rude to her। ਵੀ ਮੈਂ ਇਹੀ ਕਹਿ ਰਹੀ ਸੀ ਵੀ ਤੁਸੀਂ ਇਵੇਂ ਇਹ ਗਾਲੀ ਗਲੋਚ ਨਾ ਕਰੋ। I had never before heard the kind of abuses they hurled at me, ਕਿ ਜੋ ਗਾਲਾਂ ਉਹਨਾਂ ਨੇ ਕੱਢੀਆਂ ਮੇਰੇ ਨਾਲ ਇਵੇਂ they battered my car with their batons, ਉਹਨੇ ਤੋੜ ਦਿੱਤੀ ਮੇਰੀ ਕਾਰ। Although the windows were spared, I started crying, but none dared come to my rescue, Rifat told the Telegraph. I am still in shock. I have already had a tough time convincing my family that I was safe as a journalist even during these times. If I tell them what happened today, they might not allow me to continue. और ये लंबी चौड़ी स्टोरी है कि बाकी जर्नलिस्टां दे नाल की हो रहा है, पर ये ਤੁਹਾਨੂੰ ਇੱਕ ਵਿੰਡੋ ਜਿਹੜੀ ਹੈ ਕਾਫੀ ਹੈ ਇਹ ਦੇਖਣ ਦੇ ਲਈ ਕਿ ਵੀ ਉੱਥੇ ਕੀ ਚੱਲ ਰਿਹਾ ਹੈ। ਔਰ ਅੱਜ ਹੀ ਐਰਿਕ ਮਾਰਗੋਲਿਸ ਜਿਹੜੇ ਕੈਨੇਡੀਅਨ origin ਦੇ ਪ੍ਰੋਮਿਨੈਂਟ ਕਾਲਮਿਸਟ ਨੇ, ਸਿੱਖਾਂ ਦੇ ਵੀ ਹਮਦਰਦ ਨੇ, ਜੂਨ 84 ਦੇ ਉੱਤੇ ਵੀ ਉਹਨਾਂ ਨੇ ਲਿਖਿਆ। ਇਹਨਾਂ ਦਾ ਕਾਲਮ ਤਾਂ ਇਹ 25 ਸਤੰਬਰ 2016 ਦਾ ਲਿਖਿਆ, ਪਰ ਅੱਜ ਉਹ ਰਿਪੀਟ ਹੋਇਆ ਕਿਉਂਕਿ ਜੋ ਉਹਨਾਂ ਨੇ ਕਿਹਾ ਉਹਦਾ ਹੈਡਿੰਗ ਸੀ ਬੀਵੇਅਰ ਦਾ ਕਸ਼ਮੀਰ ਵੋਲਕੈਨੋ। ਵੋਲਕੈਨੋ ਹੁੰਦਾ ਥੱਲੋਂ ਜਿਹੜਾ ਲਾਵਾ ਫੁੱਟਦਾ, ਕਿ ਜਿਹੜਾ ਕਸ਼ਮੀਰ ਹੈ ਇਹ ਉਹ ਲਾਵਾ ਹੈ। ਔਰ ਇਹਨਾਂ ਨੇ ਵੀ ਅਲਟੀਮੇਟਲੀ ਕਿਹਾ ਵੀ ਜੋ ਹਾਲਾਤ ਨੇ ਇਹ 2016 ਦੀ ਗੱਲ ਕਰ ਰਹੇ ਨੇ, ਹੁਣ ਤਾਂ ਬਹੁਤ ਸਾਰਾ ਪਾਣੀ ਜਿਹੜਾ ਕਸ਼ਮੀਰ ਦੇ ਦਰਿਆਵਾਂ ਚੋਂ ਵਗ ਗਿਆ। ਉਹਨਾਂ ਨੇ ਕਿਹਾ ਸੀ ਕਿ ਵੀ ਜੋ ਇੰਡੀਆ ਦਾ ਐਟੀਟਿਊਡ ਹੈ ਇਹ ਅਲਟੀਮੇਟਲੀ ਨਿਊਕਲੀਅਰ ਵਾਰ ਦੇ ਵਿੱਚ ਐਂਡ ਹੋਏਗਾ। ਔਰ ਇਧਰ ਕਿਉਂਕਿ ਹੁਣ ਇੰਟਰਨੈਸ਼ਨਲ ਦਬਾਅ ਬਣਿਆ ਹੋਇਆ ਤੇ ਇਹਨਾਂ ਨੂੰ ਵੀ ਫਿਕਰ ਪਿਆ। ਟੀਮ ਮੋਦੀ ਲੁਕਸ ਟੂ ਫਾਇਲ ਪਾਕਿਸਤਾਨ ਡਿਜ਼ਾਈਨਸ ਔਨ ਕਸ਼ਮੀਰ ਐਟ UN ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ। ਹੁਣ ਉਹਨਾਂ ਦੇ ਵੀ ਜੈ ਸ਼ੰਕਰ ਪਹਿਲਾਂ ਆ ਜਾਏਗਾ ਮੋਦੀ ਦੀ ਹਿਊਸਟਨ ਵਿਜ਼ਿਟ ਤੋਂ, ਫਿਰ ਜਦੋਂ ਮੋਦੀ ਚਲਾ ਜਾਏਗਾ UN 'ਚ ਬੋਲ ਕੇ ਉਹ ਮਾਈਕ ਪੋਂਪੀਓ ਨੂੰ ਮਿਲੇਗਾ, ਦੂਸਰਿਆਂ ਨੂੰ ਮਿਲੇਗਾ, ਤਾਂ ਕਿ ਜਿਹੜਾ ਦਬਾਅ ਕਿਉਂਕਿ ਇਮਰਾਨ ਖਾਨ ਨੇ ਵੀ ਉਹਨਾਂ ਨੇ ਵੀ ਐਡਰੈਸ ਕਰਨਾ ਹੈ ਉਹ ਕਸ਼ਮੀਰ ਸੈਂਟਰਿਕ ਹੋਏਗਾ। ਸੋ ਇੱਕ ਪਾਸੇ ਕਹਿ ਰਹੇ ਨੇ ਬਿਲਕੁਲ ਦੁਨੀਆ ਸਾਡੇ ਨਾਲ ਹੈ, ਪਰ ਇਹਨਾਂ ਨੂੰ ਵਕਤ ਪਿਆ ਹੋਇਆ ਹੈ ਕਿ ਇੰਟਰਨੈਸ਼ਨਲੀ ਇਹ ਹੁਣ ਆਈਸੋਲੇਟ ਹੋ ਰਹੇ ਨੇ। ਔਰ ਮੈਂ ਕੰਕਲੂਡ ਕਰਾਂ ਇਸ ਸੈਗਮੈਂਟ ਨੂੰ, ਮੈਂ ਅੱਜ ਚਰਚਲ ਦੀ ਇੱਕ ਕੋਟ ਦੇਖ ਰਿਹਾ ਸੀ, ਸਕਸੈਸ ਇਜ਼ ਨਾਟ ਫਾਈਨਲ। ਬਿਲਕੁਲ ਇੰਡੀਆ ਜਿਵੇਂ ਸਮਝਦਾ ਹੈ ਕਿ ਜੀ ਉਹਨੇ ਮੁਕਾ ਦਿੱਤਾ ਹੈ ਔਰ ਗੱਲ ਉਹਨੇ ਕਿਹਾ ਸਕਸੈਸ ਇਜ਼ ਨਾਟ ਫਾਈਨਲ, ਫੇਲਿਅਰ ਇਜ਼ ਨਾਟ ਫੇਟਲ। ਕਿ ਜੇ ਤੁਹਾਡੀ ਹਾਰ ਹੋਈ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਕਿਸਮਤ 'ਚ ਲਿਖਿਆ ਹੋਇਆ ਹੈ ਔਰ ਤੁਸੀਂ ਹਾਰਨੇ। ਸਕਸੈਸ ਇਜ਼ ਨਾਟ ਫਾਈਨਲ, ਫੇਲਿਅਰ ਇਜ਼ ਨਾਟ ਫੇਟਲ, ਇਟ ਇਜ਼ ਕਰੇਜ ਟੂ ਕੰਟੀਨਿਊ ਦੈਟ ਕਾਊਂਟਸ। ਬਿਲਕੁਲ ਕਿ ਅਲਟੀਮੇਟਲੀ ਜਿਹਨੇ ਫੈਸਲਾ ਕਰਨਾ ਹੈ ਕਰੇਜ ਟੂ ਕੰਟੀਨਿਊ। ਸੋ ਮੈਂ ਸਮਝਦਾ ਹਾਂ ਵੀ ਕਸ਼ਮੀਰ ਦੇ ਬਹਾਦਰ ਆਵਾਮ, ਉਹਨਾਂ ਦੇ ਨੌਜਵਾਨ ਮਾਤਾਵਾਂ ਬਜ਼ੁਰਗ ਅੱਜ 36ਵਾਂ ਦਿਨ ਬੀਤਣ ਤੇ ਵੀ ਜੇ ਮਾੜੀ ਮੋਟੀ ਰਿਸਟ੍ਰਿਕਸ਼ਨ ਇਸ ਤੋਂ ਬਾਅਦ ਇਹਨੂੰ ਲੱਗਦਾ ਵੀ ਕਰਫਿਊ ਰੀਇੰਪੋਜ਼ ਕਰ ਦਿਓ ਤੇ ਫਿਰ ਚਰਚਲ ਦੀ ਗੱਲ ਠੀਕ ਹੈ। ਇਟ ਇਜ਼ ਕਰੇਜ ਟੂ ਕੰਟੀਨਿਊ ਦੈਟ ਕਾਊਂਟਸ। ਕਿ ਅਲਟੀਮੇਟਲੀ ਉਹਨਾਂ ਨੇ ਆਪਣਾ ਹੌਸਲਾ, ਔਰ ਇਹਨਾਂ ਦੀ ਨੀਤੀ ਇਹੀ ਹੈ ਕਿ ਉਹਨਾਂ ਨੂੰ ਇੰਨਾ ਕੁ ਵੇਅਰ ਆਊਟ ਕਰ ਦਿਓ, ਇੰਨਾ ਕੁ ਥਕਾ ਦਿਓ, ਇੰਨਾ ਕੁ ਜਿਹੜਾ ਉਹਨਾਂ ਨੂੰ ਬੇਦਿਲ ਕਰ ਦਿਓ ਕਿ ਵੀ ਉਹ ਅਲਟੀਮੇਟਲੀ ਗੋਡੇ ਟੇਕ ਦੇਣ, ਕਹਿਣ ਜੇ ਅਸੀਂ ਗੁਲਾਮੀ ਕਬੂਲੀ। ਪਰ ਜੇ 36 ਦਿਨ ਜਿੱਥੇ ਕਿ ਇੱਕ ਬਰਨਿੰਗ ਹੈਲ ਹੈ
ਉਹ ਕਸ਼ਮੀਰੀਆਂ ਨੂੰ ਨਹੀਂ ਹੈ ਡੁਲਾ ਸਕਿਆ ਤੇ ਫਿਰ ਜਿਹੜੀ ਐਰਿਕ ਬਾਰਗੋਲਸ ਦੀ ਗੱਲ ਹੈ ਕਿ ਇਹ ਅਲਟੀਮੇਟਲੀ ਇਹ ਵੋਲਕੈਨੋ ਹੈ, ਉਹ ਜਿਹੜਾ ਲਾਵਾ ਹੈ ਉਹ ਹੁਣ ਪੂਰੀ ਤਰ੍ਹਾਂ ਫੁੱਟਿਆ ਔਰ ਇਹ ਜਿਹੜਾ ਫਿਰ ਜਿਹੜਾ ਲਾਵਾ ਹੈ ਉਹ ਕਿਸ ਹੱਦ ਤੱਕ ਤਬਾਹੀ ਕਰੇਗਾ, ਇਹ ਫਿਰ ਚਿਦੰਬਰਮ ਦੇ ਉਹ ਲਫ਼ਜ਼ ਨੇ, ਇਟ ਇਜ਼ ਬਿਗਨਿੰਗ ਆਫ ਐਨ ਐਂਡ ਆਫ ਇੰਡੀਅਨ ਯੂਨੀਅਨ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਭ ਦੀ ਜਾਣਕਾਰੀ ਦੇਣ ਲਈ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।